ਜੱਜਾਂ ਦੇ ਹੱਥ ਬੰਨ੍ਹ ਦਿੱਤੇ ਆ ਤੇ ਹੁਣ ਮੈਟਰ ਆਫ ਕਰਨਾਟੋ 'ਚ ਇੱਦਾਂ ਲੱਗਦਾ ਵੀ ਸ਼ਾਇਦ ਉਹਨਾਂ ਦੇ ਹੱਥ ਖੋਲ੍ਹਣ ਜਿਹੜੇ ਉਹ ਜਾ ਰਹੇ ਆ। ਸੋ ਕੀ ਇਫੈਕਟ ਆਖਦੇ ਆ ਇਹ ਕੇਸ ਜਿਹੜਾ ਕਰਨਾਟੋ ਵਾਲਾ ਕੇਸ ਹੈ, ਇਸ ਦੇ ਵਿੱਚ ਕੀ ਇਫੈਕਟ ਕੀ ਹਨ ਹੁਣ ਇਸ ਦੇ ਵਿੱਚ? ਇਹਦੀ ਕਰਨਾਟੋ ਦੀ ਆਪਣੇ ਇਮੀਗ੍ਰੇਸ਼ਨ ਜੱਜ ਮੋਰੇ ਤੇ ਬੜੀ ਲੰਬੀ ਚੌੜੀ ਸੈਲਮ ਸੁਲਮ ਵਾਲੀ ਕਹਾਣੀ ਸੀ। ਸਾਨੂੰ ਉਹਨਾਂ ਕੋਈ ਨਹੀਂ ਹੈ, ਸਾਨੂੰ ਇਹ ਮੈਟਰ ਹੈ ਕਿ ਮੁੱਦਾ ਕੀ ਹੈ ਨਾ, ਟੈਕਨੀਕਲ ਮੁੱਦਾ ਕੀ ਹੈ। ਤੇ ਕਰਨਾਟੋ ਦੇ ਵਿੱਚ ਕੀ ਸੀਗਾ ਕਿ ਕੁੜੀ ਸੀਗੀ ਇੱਕ, ਉਹ ਮੈਕਸੀਕੋ ਦੀ ਸਿਟੀਜ਼ਨ ਸੀਗੀ ਤੇ ਆਪਣੇ ਜਿੱਦਾਂ ਬਾਰਡਰ ਆਉਂਦੇ ਆ ਲੋਕੀ ਕੱਚੇ ਹੋ ਜਾਂਦੇ ਆ, ਤੇ ਇਹਨੂੰ ਐਨਟੀਏ ਮਿਲਿਆ ਕਿ ਤੂੰ ਵਾਇਲੇਸ਼ਨ ਦੇ ਵਿੱਚ ਆ ਤੇ ਰਿਮੂਵਲ ਪ੍ਰੋਸੀਡਿੰਗ 'ਚ ਪਾਤਾ। ਇਹਦਾ ਹਸਬੈਂਡ ਸੀਗਾ ਉਹ US ਸਿਟੀਜ਼ਨ ਹੋ ਗਿਆ, ਉਹਨੇ ਪਟੀਸ਼ਨ ਫਾਈਲ ਕੀਤੀ I-130 ਜਿਹੜੀ US ਸਿਟੀਜ਼ਨ ਸਿੱਧੇ ਕਰ ਸਕਦਾ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹਦੀ ਪ੍ਰੋਸੀਡਿੰਗ ਸੀਗੀ 2019 ਦੀ ਗੱਲ ਆ ਇਹ, ਤੇ ਇਮੀਗ੍ਰੇਸ਼ਨ ਜੱਜ ਮੋਰੇ ਉਹਦੇ ਵਕੀਲ ਨੇ ਕਿਹਾ ਕਿ ਮੇਰਾ ਕੇਸ ਜਿਹੜਾ ਕੰਟੀਨਿਊ ਕਰੋ, ਕਿਉਂਕਿ ਮੇਰਾ ਜਿਹੜਾ 130 ਆ ਕੇਸ ਆ ਮੇਰਾ ਡਿਸਾਈਡ ਨਹੀਂ ਹੋਇਆ, ਜੇ ਵੇਟ ਕਰੋ ਇਹਦੀ ਤੇ ਆਪਾਂ ਵੇਖ ਲਈਏ ਕਿ ਇਹਦਾ ਕੇਸ ਦਾ ਕੀ ਬਣਦਾ। ਤੇ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕੇਸ ਡਿਨਾਈ ਕਰਤਾ। ਉਹ ਕਹਿੰਦਾ ਕਿ ਨਹੀਂ, ਸਾਡੇ ਕੋਲ ਪਾਵਰ ਨਹੀਂ ਹੈਗੀ, ਉਹੀ ਜਿਹੜੇ ਮੈਟਰ ਆਫ ਕੈਸਟੋਟਮ ਆਹੀ ਜਿਹੜੇ 2-3 ਕੇਸ ਆਪਾਂ ਡਿਸਕਸ ਕੀਤੇ ਉਹਦੇ ਥੱਲੇ। ਸੋ ਕਹਿੰਦਾ ਕਿ ਮੈਂ ਤੇਰੀ ਕੰਟੀਨਿਊ ਨਹੀਂ ਕਰ ਸਕਦਾ ਪ੍ਰੋਸੀਡਿੰਗ, ਮੈਂ ਤੇਰਾ ਉਹਨੇ ਕੇਸ ਇਹਦਾ ਡਿਨਾਈ ਕਰਤਾ। ਤੇ ਜਿਹੜੀ ਇਹਦੀ ਰਿਕੁਐਸਟ ਸੀਗੀ ਕਿ ਵੇਟ ਕਰ ਲਓ ਵਿਆਹ ਵਾਲੇ ਕੇਸ ਦਾ ਕੀ ਹੁੰਦਾ, ਉਹ ਵੀ ਡਿਨਾਈ ਕਰਤੀ। ਸੋ ਇਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਅਪੀਲ ਲਾਤੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ, ਤੇ ਸਾਰਿਆਂ ਨੂੰ ਪਤਾ ਕਿ 2-3 ਸਾਲ ਜਿਹੜੇ ਲੱਗ ਜਾਂਦੇ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ। ਤੇ ਜਦੋਂ ਇਹਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਕੇਸ ਪੈਂਡਿੰਗ ਸੀਗਾ, ਬਾਏ ਦੈਟ ਟਾਈਮ ਜਿਹੜਾ I-130 ਫਾਈਲ ਕੀਤਾ ਸੀਗਾ ਹਸਬੈਂਡ ਨੇ, ਉਹ ਅਪਰੂਵ ਹੋ ਗਿਆ। ਹੁਣ ਇੰਟਰਸਟਿੰਗ ਸਿਚੁਏਸ਼ਨ ਇਹ ਹੋਈ ਕਿ 130 ਇਹਦਾ ਅਪਰੂਵ ਹੋ ਗਿਆ, I-94 ਸੀਗਾ ਇਹ ਇੱਥੇ ਐਡਜਸਟ ਕਰ ਸਕਦੀ ਸੀਗੀ। ਸਰਕਾਰ ਆ ਗਈ, ਬਾਈਡਨ ਦੀ ਸਰਕਾਰ ਕਹਿੰਦੀ ਕਿ ਉਹਨਾਂ ਨੇ, ਬਾਈਡਨ ਦੀ ਸਰਕਾਰ ਨੇ ਮੋਸ਼ਨ ਫਾਈਲ ਕੀਤੀ। ਆਹ ਚੀਜ਼ ਧਿਆਨ ਨਾਲ ਸੁਣਿਓ। ਸੋ ਸਰਕਾਰ ਨੇ ਮੋਸ਼ਨ ਫਾਈਲ ਕੀਤੀ ਕਿ ਆਪਾਂ ਇਹਨਾਂ ਅਗਰੀ ਕਰਦੇ ਹਾਂ ਤੇ ਆਪਾਂ ਪ੍ਰੋਸੀਡਿੰਗ ਜਿਹੜੀਆਂ ਉਹ ਡਿਸਮਿਸ ਕਰਦੇ ਹਾਂ। ਸੋ ਸਾਡੇ ਕੇਸਾਂ ਦੇ ਵਿੱਚ ਵੀ ਕਾਫੀ ਹੁਣ ਜਿੱਦਾਂ ਬਾਈਡਨ ਦੀ ਸਰਕਾਰ ਆਈ ਨਾ, ਕਾਫੀ ਆਪਾਂ ਜੁਆਇੰਟ ਮੋਸ਼ਨਾਂ ਪਾਈਆਂ ਕਿ ਆਪਾਂ ਅਗਰੀ ਕਰਦੇ ਹਾਂ, ਸਾਨੂੰ ਕੋਈ ਓਬਜੈਕਸ਼ਨ ਨਹੀਂ, ਇਹ ਸਹੀ ਕਹਿ ਰਹੇ ਆ, ਇਹਨਾਂ ਦਾ ਕੇਸ ਡਿਸਮਿਸ ਕਰੋ ਤਾਂ ਕਿ ਉਹ ਪੱਕੇ ਹੋ ਸਕਣ। ਸਾਡੇ ਵੀ ਕਈ ਕਲਾਇੰਟ ਹੈਗੇ ਇੱਦਾਂ ਦੇ ਜਿਨ੍ਹਾਂ ਦੇ ਸਰਕਾਰ ਨੇ ਅਗਰੀ ਕੀਤਾ, ਆਪਾਂ ਮੋਸ਼ਨ ਪਾਈ, ਮੋਸ਼ਨ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ। ਤੇ ਜਦੋਂ ਤਾਂ PD ਦਾ ਜ਼ੋਰ ਚੱਲਦਾ ਸੀ, ਸਾਨੂੰ ਲੱਗਦਾ ਸੀ ਕਿ ਹੁਣ ਤਾਂ ਮਿਲ ਹੀ ਜਾਣੀ ਆ PD, ਕਿਉਂਕਿ ਬਾਈਡਨ ਹੁਣਾਂ ਨੇ ਕਿਹਾ ਵਾ ਕਿ ਪੀਡੀਆਂ ਦਿਓ। ਸੋ ਵਿੱਚ ਜਿਹੜੀ ਟੈਕਸਸ ਵਾਲੀ ਹੁਣ ਲਿਟੀਗੇਸ਼ਨ ਆ ਗਈ, ਉਹ ਕਹਿੰਦੇ ਕਿ ਨਹੀਂ ਕਰਨੀ। ਸੋ ਕੀ ਸੀਗਾ ਕਿ ਫਿਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਦੇ ਹੱਥ ਫਿਰ ਜਿਹੜੇ ਵੱਜ ਗਏ। ਸੋ ਭਾਵੇਂ ਸਰਕਾਰ ਨੇ ਇਹਦੇ ਕੇਸ ਦੇ ਵਿੱਚ ਅਗਰੀ ਕਰ ਲਿਆ ਕਿ ਇਹਨੂੰ ਗ੍ਰੀਨ ਕਾਰਡ ਮਿਲ ਸਕਦਾ, ਇਹਦੇ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਇਹਦੇ ਹਸਬੈਂਡ ਦੀ ਪਟੀਸ਼ਨ ਹੁਣ ਅਪਰੂਵ ਆ, ਪਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦਾ ਕਿ ਮੈਟਰ ਆਫ SOG ਤੇ ਮੈਟਰ ਆਫ FDB ਇਹ ਸਾਨੂੰ ਪ੍ਰਕਲੂਡ ਕਰਦੇ ਆ ਕਿ ਇਹਦੇ, ਕਿਉਂਕਿ ਇਹ ਦੋ ਕੇਸ ਅਜੇ ਵੀ ਸਟੈਂਡਿੰਗ ਆ, ਤਾਂ ਕਰਕੇ ਸਾਨੂੰ ਲਾਅ ਦੇ ਸਾਹਮਣੇ ਚੱਲਣਾ ਪੈਣਾ, ਸਾਡੀ ਜੌਬ ਆ ਲਾਅ ਨੂੰ ਇੰਟਰਪ੍ਰੀਟ ਕਰਨਾ। ਉਹ ਕਹਿੰਦੇ ਕਿ ਜਿਹੜਾ ਇਹ ਕਲਾਇੰਟ ਆ ਇਹਦਾ ਵਕੀਲ ਵੀ ਗਲਤ ਆ, ਜਿਹੜੀ ਸਰਕਾਰ ਉਹ ਵੀ ਗਲਤ ਆ, ਭਾਵੇਂ ਦੋਨੋਂ ਅਗਰੀਮੈਂਟ ਸੀਗੇ। ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦੀ ਕਿ ਜਦ ਤੱਕ ਇਹ ਦੋ ਡਿਸੀਜਨ ਜਿਹੜੇ SOG ਤੇ FDB ਸਟੈਂਡ ਕਰਦੇ ਆ, ਤਦ ਤੱਕ ਤੁਸੀਂ ਜਿਹੜਾ ਹੈਗਾ ਕੇਸ ਡਿਸਮਿਸ ਨਹੀਂ ਕਰ ਸਕਦੇ। ਤੇ ਉਸ ਤੋਂ ਬਾਅਦ ਬੋਰਡ ਨੇ ਵੀ ਜਿਹੜਾ ਇਹਦਾ ਸੀਗਾ ਅਪੀਲ ਡਿਸਮਿਸ ਕਰਤੀ ਤੇ ਕੈਂਸਲੇਸ਼ਨ ਆਫ ਰਿਮੂਵਲ ਜਿਹੜਾ ਸੀਗਾ ਉਹ ਵੀ ਡਿਨਾਈ ਕਰਤਾ, ਤੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਸਹੀ ਫੈਸਲਾ ਲਿਆ। ਠੀਕ ਹੈ। ਸੋ ਹੁਣ ਦੇਖੋ ਵੀ ਕਿੱਦਾਂ ਜਿਹੜਾ ਆ ਚੀਜ਼ਾਂ ਜਿਹੜੀਆਂ ਉਹ ਟਰਨ ਜਿਹੜੀਆਂ ਹੋ ਜਾਂਦੀਆਂ, ਤੇ ਤੁਸੀਂ ਹੁਣ ਇਹ ਵੀ ਦੱਸ ਰਹੇ ਆ ਵੀ ਇਹ ਸੇਮ ਥਿੰਗ ਰੂਲ ਮੇਕਿੰਗ ਦੇ ਵਿੱਚ ਵੀ ਲੈ ਕੇ ਜਾ ਰਹੇ ਆ। ਹਾਂਜੀ, ਸੋ ਰੂਲ ਮੇਕਿੰਗ ਦਾ ਇਹ ਹੁੰਦਾ ਕਿ ਇੱਕ ਵਾਰੀ ਜੇ ਰੂਲ ਮੇਕਿੰਗ 'ਚ ਆ ਜਾਵੇ ਤਾਂ ਰੂਲ ਮੇਕਿੰਗ ਦੇ ਵਿੱਚ ਤਾਂ ਫਿਰ ਸਿੱਧਾ ਹੀ ਕੰਮ ਆ ਕਿ ਰੂਲ ਬਣ ਗਿਆ, ਜੇ ਪ੍ਰੋਪਰ ਕਾਨੂੰਨ ਕਹਿ ਦੇਣਾ ਬੱਚਿਆਂ ਨੂੰ ਬਣਿਆ, ਤਾਂ ਉਹਨੂੰ ਇੱਦਾਂ ਨਹੀਂ ਕਿ ਜੱਜ ਨੇ ਆਪਣੀ ਮਰਜ਼ੀ ਨਾਲ ਤੋੜ ਦੇਣਾ ਜਾਂ ਸੈਸ਼ਨਸ ਨੇ ਅਟਰਨੀ ਜਨਰਲ ਨੇ ਆਪਣੀ ਮਰਜ਼ੀ ਨਾਲ ਤੋੜ ਮਰੋੜ ਦੇਣਾ। ਸੋ ਜਿੱਦਾਂ ਕਿਸੇ ਨੇ ਝੌਂਪੜੀ ਬਣਾਈ, ਕਿਸੇ ਨੇ ਮਕਾਨ ਬਣਾਇਆ, ਕਿਸੇ ਨੇ ਕਿਲਾ ਬਣਾਇਆ, ਹਰੇਕ ਚੀਜ਼ ਦੇ ਜਿਹੜੇ ਲੈਵਲ ਆ ਆਪਣੀ ਸਟਰੈਂਥ ਆ ਟੁੱਟਣ ਦੀ। ਸੋ ਜਿਹੜੇ ਕੇਸ ਆ ਉਹ ਅੱਗੇ ਪਿੱਛੇ ਓਵਰਰੂਲ ਹੋ ਸਕਦੇ ਆ, ਜਿਹੜਾ ਰੂਲ ਮੇਕਿੰਗ ਆ ਉਸ ਤੋਂ ਉੱਤੇ ਆ, ਤੇ ਜਿਹੜਾ ਕਾਂਗਰਸ ਨੇ ਲਾਅ ਪਾਸ ਕੀਤਾ ਉਹ ਸਭ ਤੋਂ ਹੀ ਉੱਤੇ ਆ, ਹਨਾ। ਕਾਂਗਰਸ ਦਾ ਲਾਅ ਫਿਰ ਸੁਪਰੀਮ ਕੋਰਟ ਜਾ ਕੇ ਟੁੱਟੂਗਾ, ਤੇ ਜੇ ਉਹਦੇ ਚੈਲੰਜ ਜਿੱਦਾਂ ਵੱਖਰੇ ਆ। ਸੋ ਹੁਣ ਸੇਮ ਚੀਜ਼ ਆ ਕਿ ਅਟਰਨੀ ਜਨਰਲ ਆ, ਉਹ ਕੰਮ ਸੌਖਾ ਕਿ ਜਿੱਧਰ ਨੂੰ ਤੁਹਾਡੀ ਪੋਲੀਟੀਕਲ ਹਵਾ ਚੱਲਦੀ ਆ ਉਧਰ ਨੂੰ ਅਟਰਨੀ ਜਨਰਲ ਨੇ ਫੈਸਲਾ ਦੇ ਦੇਣਾ। ਰੂਲ ਮੇਕਿੰਗ ਥੋੜੀ ਜਿਹੀ ਉਤੋਂ ਮੁਸ਼ਕਿਲ ਹੈ, ਕਿਉਂਕਿ ਰੂਲ ਮੇਕਿੰਗ ਦੇ ਵਿੱਚ ਕਮੈਂਟ ਪੀਰੀਅਡ, ਇੱਕ ਵਾਰੀ ਤੁਹਾਨੂੰ ਹੱਕ ਦਿੱਤੇ ਉਹਨੂੰ ਖੋਣੇ ਔਖੇ ਆ, ਉਹਨੂੰ ਪ੍ਰੂਵ ਕਰਨਾ ਪੈਂਦਾ, ਲਿਟੀਗੇਟ ਕਰਨਾ ਪੈਂਦਾ। ਤੇ ਕਾਂਗਰਸ ਦੇ ਵਿੱਚ ਰੂਲ ਬਣਨੇ ਹੋਰ ਜ਼ਿਆਦਾ ਔਖੇ, ਕਿਉਂਕਿ ਤੁਹਾਨੂੰ ਸਹਿਮਤੀ ਚਾਹੀਦੀ ਉਹ ਚਾਹੀਦੀ। ਸੋ ਕਾਂਗਰਸ ਦੇ ਵਿੱਚ ਰੂਲ ਬਣਨੇ ਵੀ ਔਖੇ ਆ, ਟੁੱਟਣੇ ਵੀ ਔਖੇ ਆ, ਹਨਾ, ਕਿਉਂਕਿ ਦੁਬਾਰਾ ਫਿਰ ਸਹਿਮਤੀ। ਤੇ ਤਾਂ ਕਰਕੇ ਇਹ ਹੈ ਕਿ ਹਰੇਕ, ਹੁਣ ਲੋਕੀ ਕਹਿੰਦੇ ਕਿ ਫਿਰ ਸਾਰੇ ਕਾਂਗਰਸ ਹੀ ਕਿਉਂ ਨਹੀਂ ਕਾਨੂੰਨ ਬਣਾ ਦਿੰਦੀ, ਉਹ ਤਾਂ ਨਹੀਂ ਬਣਾਉਂਦੀ ਕਿਉਂਕਿ ਉਹਨਾਂ ਦੀ ਇੱਕ ਮਿਕ ਨਹੀਂ ਹੈਗੀ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਤਾਂ ਕਰਕੇ ਜਿਹੜਾ ਹੈਗਾ, ਜਿਹੜਾ ਲਾਅ ਵਾਲਾ ਜਿਹੜਾ ਸਿਸਟਮ ਆ, ਇਹ ਹਮੇਸ਼ਾ ਕੋਈ ਇੰਨਾ ਸੌਖਾ ਨਹੀਂ ਹੈਗਾ ਕਿ ਹਮੇਸ਼ਾ ਬੰਦੇ ਨੇ ਬਸ ਇੱਕ ਵਾਰੀ ਲਾਅ ਸਿੱਖ ਲਿਆ
ਤੇ ਉਹ 10 ਸਾਲ ਉਹੀ ਚਲਾਈ ਗਿਆ। ਸੋ ਲਾਅ ਦੇ ਵਿੱਚ ਜਿਹੜੇ ਵੱਲ ਵਲੇਵੇਂ ਆ ਉਹ ਬਹੁਤ ਜ਼ਿਆਦਾ ਵਾ। ਤੇ ਉਹਦੇ ਕਰਕੇ ਹੁਣ 2 ਤਰ੍ਹਾਂ ਦੀ ਲਾਅ ਪ੍ਰੈਕਟਿਸ ਆ ਗਈ। ਇੱਕ ਤਾਂ ਉਹੀ ਆ ਕਿ ਜਿੱਦਾਂ ਆਪਾਂ ਮੈਟਰ ਆਫ ਆਰਕੇ ਡਿਸਕਸ ਕੀਤਾ ਸੀਗਾ ਕਿ ਕੋਰਟ ਕਹਿੰਦੇ ਕਿ ਇਹ ਤਾਂ ਇੱਕੋ ਕਹਾਣੀ ਚੇਪਾ ਲਾਈ ਜਾਂਦੇ ਆ। ਇੱਕ ਤਾਂ ਉਹੀ ਬਣ ਗਿਆ ਕਿ ਕੀਤਾ ਤੇ ਟੈਕਨੀਕਲ ਆਪਣੀ ਸਟੱਡੀ ਨਹੀਂ ਕੀਤੀ। ਸੋ ਹੁਣ ਇਹ ਆ ਗਿਆ ਕਿ ਆਪਣੇ ਪੰਜਾਬੀ ਹੁਣ ਇੱਦਾਂ ਕਿ ਟਾਈਮ ਵੀ ਹੋ ਗਿਆ ਉਹਨਾਂ ਨੂੰ, ਆ ਕੇ ਵਿਆਹ ਵੀ ਸਾਰੇ ਹੋ ਜਾਂਦੇ। ਹੁਣ ਇਹ ਆ ਕਿ ਕਮਿਊਨਿਟੀ ਨੂੰ ਇੱਕ ਆ ਜਿਹੜੀ ਟੈਕਨੀਕਲ ਨੌਲੇਜ ਆ ਇਹਦਾ ਫਾਇਦਾ ਵੀ ਕਾਫੀ ਹੋ ਰਿਹਾ, ਲੋਕ ਦੱਸਦੇ ਵੀ ਆ ਕਰਕੇ। ਇੱਕ ਜਿਹੜਾ ਆਪਾਂ ਡਿਸਕਸ ਕੀਤਾ ਸੀਗਾ ਕਿ ਘਰਦਿਆਂ ਨੇ ਕਿਸੇ ਦੇ ਬਾਹਰ ਲਾਤੀ ਸੀਗੀ, ਜਿੱਦਾਂ ਕਿ ਉਹ ਏਲੀਅਨ ਸਮਗਲਿੰਗ ਵਾਲਾ। ਕੱਲ ਕੰਸਲਟੇਸ਼ਨ ਕੀਤੀ ਸੀ, ਕਹਿੰਦਾ ਤੁਹਾਡਾ ਆਪਾਂ ਪ੍ਰੋਗਰਾਮ ਸੁਣਿਆ ਪਰ ਆਪਾਂ ਲੇਟ ਹੋ ਗਏ, ਸਾਡੇ ਬਾਪੂ ਜੀ ਦੀ ਇੰਟਰਵਿਊ ਉਸ ਤੋਂ ਪਹਿਲਾਂ ਸੀਗੀ। ਤੇ ਉਹਨਾਂ ਨੇ ਜਾ ਕੇ ਉਹੀ ਉਹਨੇ ਪੁੱਛਿਆ ਕਿ ਤੁਸੀਂ ਆਪਣੇ ਮੁੰਡੇ ਦੀ ਹੈਲਪ ਕੀਤੀ ਆ? ਉਹਨਾਂ ਨੇ ਕਿਹਾ ਉਹ ਮੈਂ ਭੇਜੇ। ਤੇ ਕਹਿੰਦੇ ਕਿ ਜੇ ਪ੍ਰੋਗਰਾਮ ਸੁਣਿਆ ਹੁੰਦਾ ਤਾਂ ਸ਼ਾਇਦ ਸਾਨੂੰ ਨੌਲੇਜ ਹੁੰਦੀ ਤੇ ਬਾਪੂ ਨੂੰ ਆਪਾਂ ਦੱਸ ਦਿੰਦੇ ਤੇ ਉਹ ਫਸਦਾ ਨਹੀਂ। ਸੋ ਇਹ ਹੈ ਕਿ ਛੋਟੀਆਂ ਵੱਲ ਵਲੇਵੇਂ ਬਰੀਕੀਆਂ ਜਿਹੜੀਆਂ ਹੈਗੀਆਂ ਤੁਹਾਡੇ ਫਾਇਦੇ ਦੀਆਂ ਗੱਲਾਂ ਵਾ, ਇਹਨੂੰ ਸੁਣੋ, ਇਹਨੂੰ ਅਪਲਾਈ ਕਰੋ, ਆਪਣੇ ਸੱਜਣ ਮਿੱਤਰਾਂ ਨੂੰ ਦੱਸੋ ਅੱਗੇ ਜੋ ਵੀ ਨੌਲੇਜ ਆ ਹੋਊਗਾ ਉਹਨੂੰ। ਹੁਣ ਐਜ਼ ਅ ਲੇਮੈਨ ਨਹੀਂ ਕਿ ਜਿੱਦਾਂ ਤੀਰ ਤੁੱਕੇ ਬੜੇ ਕਮਿਊਨਿਟੀ 'ਚ ਲੱਗਦੇ ਸੀ ਕਿ ਏਦਾਂ ਹੋ ਜਾਂਦਾ ਉੱਦਾਂ ਹੋ ਜਾਂਦਾ। ਸੋ ਏਦਾਂ ਹੋ ਜਾਂਦਾ ਵਾਲਾ ਨਹੀਂ, ਆਪਣੀ ਨੌਲੇਜ ਇੱਥੋਂ ਦੀ ਲਓ। ਜੇ ਕੋਈ ਟੈਕਨੀਕਲ ਸਵਾਲ ਆ ਰੇਡੀਓ ਤੇ ਕਾਲ ਕਰੋ, ਪੁੱਛੋ, ਉਹਨੂੰ ਵੈਲੀਡੇਟ ਕਰੋ। ਤੇ ਇਹ ਜਿਹੜਾ ਚੈਨਲ ਹੈ ਇਹਦੇ ਮਾਧਿਅਮ ਰਾਹੀਂ ਆਪਣੀ ਆਹੀ ਕੋਸ਼ਿਸ਼ ਆ ਕਿ ਸਾਰੀ ਜਿਹੜੀ ਇਨਫੋਰਮੇਸ਼ਨ ਆ ਤੁਹਾਨੂੰ ਕਲੀਅਰ ਹੋ ਕੇ ਜਿਹੜੀ ਕਮਿਊਨਿਟੀ ਨੂੰ ਦੱਸ ਦਾਂਗੇ। ਹਾਂ ਬਿਲਕੁਲ। ਅਸੀਂ ਦੇਖੋ ਕੋਈ ਲੁਕਾ ਨਹੀਂ ਰੱਖਣਾ, ਨਾ ਹੀ ਅਟਰਨੀ ਟਿਰਕੀਆਂ ਨਾਲ ਲੁਕਾ ਰੱਖਦੇ। ਪਿਛਲੇ 2 ਸਾਲਾਂ ਤੋਂ ਵੱਧ ਤੋਂ ਆਪਾਂ ਉਹਨਾਂ ਦੇ ਨਾਲ ਸੁਣ ਰਹੇ ਹਾਂ। ਉਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਕੇਸ ਉਹਨਾਂ ਨੂੰ ਜਿਹੜਾ ਉਹਦੇ ਬਾਰੇ ਪਤਾ ਲੱਗਾ। ਹੁਣ ਮੈਂ ਦੇਖ ਰਿਹਾ ਵੀ ਕਮੈਂਟ ਦੇ ਵਿੱਚ ਆਨਸਰ ਵੀ ਇੱਕ ਦੂਜੇ ਨੂੰ ਆਪ ਜਿਹੜਾ ਉਹ ਦੇ ਰਹੇ ਆ। ਸੋ ਇਟਸ ਅ ਗੁੱਡ ਥਿੰਗ ਵੀ ਹੁਣ ਲੋਕਾਂ ਨੂੰ ਵੀ ਜਿਹੜਾ ਇਸ ਦੇ ਵਿੱਚ ਨੌਲੇਜ ਜਿਹੜੀ ਇਸ ਦੇ ਵਿੱਚ ਵੱਧ ਰਹੀ ਹੈਗੀ ਆ। ਸੋ ਲੇਅਰ ਬਣੀ ਆ ਕਿ ਜਿੱਦਾਂ ਨਾ ਸਪੈਸ਼ਲੀ ਟਿਕਟੌਕ ਤੇ ਕੀ ਆ ਕਿ ਹੁਣ ਆਪਾਂ ਡਿਸਕਸ ਕੀਤਾ, ਮੈਂ ਦੇਖਦਾ ਉਹੀ ਕਿ ਜਿੱਦਾਂ ਆਹ ਸੁਣ ਕੇ ਸਾਰਾ ਵਕੀਲ ਬਕੂਲ ਬੈਠੇ ਉਹਨਾਂ ਨੇ ਨਾ ਉਹਨੂੰ ਨਿਚੋੜ ਜਿਹਾ ਕੱਢ ਦੇਣਾ ਕਿ ਚੱਲ ਵੀ ਦੇਖੀਏ ਕਿ ਪੈਸੇ ਬੰਨੇ ਕਿੱਦਾਂ। ਇਹ ਹੁਣ ਹੈਗਾ ਕਿ 1 ਘੰਟੇ ਦੀ ਡਿਸਕਸ਼ਨ ਹੈ, ਇਹਦੇ ਵਿੱਚੋਂ ਦੀ ਕਈ ਕੁਛ ਹੈ ਕਿ ਪੀਡੀ ਹੈ ਕੀ ਹੈ ਕਿ ਨਹੀਂ ਹੈ। ਤੇ ਉਹਨਾਂ ਨੇ ਇੰਨਾ ਕੁ ਦੱਸਣਾ ਕਿ ਬਈ ਪੀਡੀ ਆ ਗਈ, ਤੁਸੀਂ ਸਾਨੂੰ ਹਾਇਰ ਕਰ ਲਓ, ਬੱਲੇ ਬੱਲੇ ਤੁਹਾਡੀ ਕਰ ਦਾਂਗੇ। ਤੇ ਅੱਗੋਂ ਕਲਾਇੰਟ ਵੀ ਉੱਦਾਂ ਦੇ ਕਿ ਵਿਚਾਰੇ ਦੇਖਦੇ ਆ ਕਿ ਯਾਰ ਕਦੋਂ ਪੀਡੀ ਆਊਗੀ, ਕਦੋਂ ਮੈਂ ਕਰਾਂਗਾ, ਹਨਾ। ਤੇ ਇੰਨੀ ਐਕਸਪਲੇਨੇਸ਼ਨ ਨਹੀਂ ਕਦੀ ਕਮਿਊਨਿਟੀ ਸੀਗੀ ਕਿ ਹੈਗਾ ਕੀ ਆ। ਤਾਂ ਕਲਾਇੰਟ ਵੀ ਉਸੇ ਹਿਸਾਬ ਦੇ ਚੱਲਦੇ ਸੀ ਕਿ ਚੱਲ ਯਾਰ 2-3 ਵਕੀਲ ਕਹਿ ਰਹੇ ਆ ਕਿ ਪੀਡੀ ਆ ਗਈ, ਸੱਚ ਹੀ ਕਹਿ ਰਹੇ, ਹੁਣ ਆ ਗਈ ਹੋਣੀ ਆ। ਤੇ ਫਸ ਜਾਂਦੇ ਸੀ। ਹੁਣ ਇਹ ਆ ਕਿ ਅੱਗੇ ਜਿਹੜੀ ਆ ਕੇਸ ਦੀ ਡਿਸਕਸ਼ਨ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਥੋੜਾ ਜਿਹਾ ਇਹ ਪਤਾ ਲੱਗ ਜਾਊਗਾ ਕਿ ਪਰਸੈਂਟੇਜ ਚਾਂਸ ਵਗੈਰਾ ਦਾ ਤਾਂ ਕੋਈ ਕਹਿ ਨਹੀਂ ਸਕਦਾ ਕਿ ਕਿਹੜੇ ਕੇਸ ਦੇ ਵਿੱਚ ਕਿੰਨੀ ਸਟਰੈਂਥ ਆ, ਪਰ ਤੁਹਾਨੂੰ ਇਹ ਜ਼ਰੂਰ ਪਤਾ ਲੱਗ ਜਾਊਗਾ ਕਿ ਅਪਰੂਵ ਹੋਣ ਵਾਲੀ ਇਹ ਕੇਸ ਤੁਹਾਡਾ ਕੇਸ ਨੂੰ ਅਪਰੂਵ ਕਰ ਸਕਦਾ ਜਾਂ ਨਹੀਂ ਕਰ ਸਕਦਾ। ਤਾਂ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਇਨਫੋਰਮ ਡਿਸੀਜਨ ਲੈ ਸਕਦੇ ਆ ਕਿ ਤੁਹਾਨੂੰ ਹੁਣ ਦੁਬਾਰਾ ਇਸ ਕੇਸ ਦੇ ਥੱਲੇ ਪੀਡੀ ਦੇ ਲਈ ਟਰਾਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ।